अस्सलाम वालेकुम। अच्छा जी, पिंडां वाले जरा लागे लागे आ जाओ। कईयां वास्ते तो बहुत वड्डी खुशखबरी होनी है ते कईयां ने यकीन करो कि सिर फड़ के बह जाना वा। हुकूमत पंजाब ने फैसला कर लिया वा कि पुराने पिंडां दे विच जिन्ने भी छप्पड़ हुंदे सी ना, वो सारे दे सारे ਜਿਹੜੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਆ ਉਹ ਖਾਲੀ ਕਰਵਾ ਕੇ ਤੇ ਉਹਨਾਂ ਨੂੰ ਦੁਬਾਰਾ ਪਾਣੀ ਨਾਲ ਭਰਿਆ ਜਾਏਗਾ। ਤਕਰੀਬਨ ਪੰਜਾਬ ਦੇ ਵਿੱਚ 22,000 ਪਿੰਡ ਨੇ ਤੇ ਜਿਹਦੇ 44,000 ਛੱਪੜ ਨੇ ਜਿਨ੍ਹਾਂ ਦੇ ਉੱਪਰ ਲੋਕਾਂ ਨੇ ਕਬਜ਼ਾ ਕੀਤਾ ਆ। ਪਹਿਲੇ ਪੁਰਾਣੇ ਤੁਸੀਂ ਦੌਰ ਦੇ ਵਿੱਚ ਜਾਓ ਨਾ ਥੋੜਾ ਜਿਹਾ ਪਿੱਛੇ, ਤੇ ਪਿੰਡਾਂ ਦੇ ਵਿੱਚ ਇੱਕ ਉਸ ਨੁੱਕਰ ਤੇ ਛੱਪੜ ਹੁੰਦਾ ਸੀ, ਇੱਕ ਉਸ ਨੁੱਕਰ ਤੇ ਛੱਪੜ ਹੁੰਦਾ ਸੀ, ਜਿਹਦੇ ਵਿੱਚ ਬਾਰਿਸ਼ ਦਾ ਪਾਣੀ ਵੀ ਜਮ੍ਹਾਂ ਹੁੰਦਾ ਰਹਿੰਦਾ ਸੀਗਾ, ਪਿੰਡ ਦਾ ਪਾਣੀ ਵੀ ਆਉਂਦਾ ਰਹਿੰਦਾ ਸੀਗਾ। ਉਹਦੇ ਨਾਲ ਜਿਹੜਾ ਜ਼ਮੀਨ ਦੇ ਥੱਲੇ ਪਾਣੀ ਹੁੰਦਾ ਸੀ ਨਾ, ਜਿਹੜਾ ਥੱਲੇ ਨੂੰ ਵੜਦਾ ਜਾ ਰਿਹਾ, ਇਹ ਆਸਤਾ ਆਸਤਾ ਉੱਪਰ ਨੂੰ ਆਉਂਦਾ ਰਹਿੰਦਾ ਸੀ। ਜਿੱਦਾਂ ਜਿੱਦਾਂ ਅਸੀਂ ਕੱਢਦੇ ਰਹਿੰਦੇ ਸੀ ਉਹ ਪਾਣੀ ਛੱਪੜ ਦੀ ਸੂਰਤ ਦੇ ਵਿੱਚ ਉੱਪਰ ਨੂੰ ਆਉਂਦਾ ਰਹਿੰਦਾ ਸੀ। ਲੇਕਿਨ ਕਿਉਂਕਿ ਛੱਪੜ ਜਿਹੜੇ ਸੀ ਉੱਤੇ ਲੋਕਾਂ ਨੇ ਕਬਜ਼ੇ ਕਰ ਲਏ, ਉੱਤੇ ਲੋਕਾਂ ਨੇ ਡੇਰੇ ਬਣਾ ਲਏ, ਉੱਤੇ ਲੋਕਾਂ ਨੇ ਮੱਝਾਂ ਬੰਨ ਲਈਆਂ, ਉੱਤੇ ਲੋਕਾਂ ਨੇ ਘਰ ਬਣਾ ਲਏ। ਇਹ ਸਾਰੀ ਸੂਰਤ ਹਾਲ ਨੂੰ ਦੇਖਦੇ ਹੋਇਆ ਸੂਬਾਈ ਵਜ਼ੀਰ ਬਲਦਿਆਤ ਨੇ ਐਲਾਨ ਕਰ ਦਿੱਤਾ ਵਾ ਕਿ ਇਹਨਾਂ ਦਾ AI ਨਾਲ ਸਰਵੇ ਕਰਵਾਇਆ ਜਾਏਗਾ। ਫਿਰ ਪਤਾ ਲੱਗੇਗਾ ਕਿੱਥੇ ਛੱਪੜ ਸੀਗਾ ਤੇ ਕਿੰਨੇ ਕਬਜ਼ਾ ਕੀਤਾ ਵਾ, ਕਿਉਂ ਕਬਜ਼ਾ ਕੀਤਾ ਵਾ। ਅਕਸਰ ਪਿੰਡਾਂ ਦੇ ਵਿੱਚ ਤਾਂ ਇਹਨਾਂ ਛੱਪੜਾਂ ਤੋਂ ਡਾਂਗਾਂ ਵੀ ਬੜੀਆਂ ਚੱਲੀਆਂ ਵਾ ਕਿ ਭਾਈ ਇੱਥੇ ਮੈਂ ਕਬਜ਼ਾ ਕਰਨਾ, ਕਿਉਂ ਗੌਰਮੈਂਟ ਦੀ ਜਗ੍ਹਾ ਵਾ ਨਾ। ਤੇ ਸਾਡੇ ਕੋਲ ਸਭ ਤੋਂ ਆਸਾਨ ਤਰੀਕਾ ਹੁੰਦਾ ਵਾ ਗੌਰਮੈਂਟ ਦੀ ਜਗ੍ਹਾ ਦੇ ਉੱਪਰ ਕਬਜ਼ਾ ਕਰਨਾ। ਤੇ ਸਾਰੇ ਜਿਹੜੇ ਦੋਸਤ ਮੇਰਾ ਵਿਲਾਗ ਸੁਣਦੇ ਪਏ ਆ, ਥੱਲੇ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਛੱਪੜ ਹੁੰਦਾ ਸੀਗਾ ਉਹਦੇ ਉੱਪਰ ਕਿੰਨੇ ਕਬਜ਼ਾ ਕੀਤਾ ਹੋਇਆ, ਉਹਦਾ ਕੇਸ ਚੱਲਦਾ ਪਿਆ, ਔਰ ਇਹ ਛੱਪੜ ਦੀ ਵਜ੍ਹਾ ਤੋਂ ਕਿੰਨੀਆਂ ਡਾਂਗਾਂ ਚੱਲ ਗਈਆਂ। ਇੱਕ ਹੋਰ ਤੁਹਾਨੂੰ ਮਜ਼ੇ ਵਾਲੀ ਗੱਲ ਦੱਸਣ ਲੱਗਾ ਵਾਂ, ਜਿਹੜੀ ਸੁਣ ਕੇ ਤੁਹਾਡੇ ਮੂੰਹ ਦੇ ਵਿੱਚੋਂ ਪਾਣੀ ਵੀ ਆ ਜਾਣਾ ਵਾ। ਇਹਨਾਂ ਛੱਪੜਾਂ ਦੇ ਵਿੱਚ ਮੱਛਲੀਆਂ ਛੜਨੀਆਂ ਵਾ, ਉਹ ਮੱਛਲੀਆਂ ਵੱਡੀਆਂ ਹੋਣਗੀਆਂ, ਫਿਰ ਪਿੰਡ ਵਾਲੇ ਪਕਾ ਕੇ ਤਲ ਕੇ ਖਾਇਆ ਕਰਨਗੇ, ਮਜ਼ੇ ਲੈਣਗੇ। ਇੱਦਾਂ ਦੀ ਸੂਰਤ ਹਾਲ ਪੰਜਾਬ ਹਕੂਮਤ ਸਾਡੇ ਵਾਸਤੇ ਕਰਦੀ ਪਈ ਆ, ਤਾਂ ਕਿ ਜਿਹੜਾ ਜ਼ੇਰੇ ਜ਼ਮੀਨ ਪਾਣੀ ਆ ਉਹ ਗੰਦਾ ਹੋ ਰਿਹਾ ਵਾ, ਉਹ ਥੱਲੇ ਨੂੰ ਜਾ ਰਿਹਾ ਵਾ, ਉਹਨੂੰ ਉੱਪਰ ਲਿਆਂਦਾ ਜਾਵੇ। ਪਹਿਲੇ ਇਹ ਤਜਰਬਾ ਉਹਨਾਂ ਨੇ ਸ਼ਹਿਰਾਂ ਦੇ ਵਿੱਚ ਕੀਤਾ। ਜਿੰਨੇ ਵੀ ਵੱਡੇ ਵੱਡੇ ਪਾਰਕ ਸੀ ਨਾ, ਉਹਨਾਂ ਦੀਆਂ ਨੁੱਕਰਾਂ ਦੇ ਉੱਪਰ ਖੂਹ ਬਣਾ ਦਿੱਤੇ, ਤਾਂ ਕਿ ਜਿਹੜਾ ਵੀ ਪਾਣੀ ਬਾਰਿਸ਼ ਦਾ ਜਾਂ ਇੱਧਰ ਉੱਧਰ ਦਾ ਜਮ੍ਹਾਂ ਹੋਣਾ ਵਾ ਇਸ ਖੂਹ ਦੇ ਵਿੱਚ ਜਾਵੇ। ਇਹਦੀ ਵਜ੍ਹਾ ਦੇ ਨਾਲ ਜਿਹੜਾ ਜ਼ੇਰੇ ਜ਼ਮੀਨ ਪਾਣੀ ਥੱਲੇ ਜਾ ਰਿਹਾ ਵਾ ਉਹ ਉੱਪਰ ਆਉਣਾ ਸ਼ੁਰੂ ਹੋ ਗਿਆ। ਜਦੋਂ ਇਹ ਤਜਰਬਾ ਕਾਮਯਾਬ ਹੋ ਗਿਆ, ਫਿਰ ਪੰਜਾਬ ਹਕੂਮਤ ਨੇ ਫੈਸਲਾ ਕੀਤਾ ਜਿੰਨੇ ਵੀ ਸਾਡੇ ਪਿੰਡ ਨੇ ਉਹਨਾਂ ਦੇ ਵਿੱਚ ਜਿਹੜੇ ਛੱਪੜ ਨੇ ਜਿਨ੍ਹਾਂ ਦੇ ਉੱਪਰ ਲੋਕਾਂ ਨੇ ਕਬਜ਼ਾ ਕੀਤਾ ਆ, ਇਹਨਾਂ ਨੂੰ ਵਾਗਜ਼ਾਰ ਕਰਵਾ ਕੇ ਇਹਨਾਂ ਨੂੰ ਅਸਲੀ ਹਾਲਤ ਦੇ ਵਿੱਚ ਬਹਾਲ ਕੀਤਾ ਜਾਵੇ। ਤੇ ਤੁਸੀਂ ਯਕੀਨ ਕਰੋ ਕਿ ਛੱਪੜ ਪਿੰਡ ਦੀ ਸ਼ਾਨ ਵੀ ਹੁੰਦਾ ਸੀਗਾ। ਇਹ ਨਹੀਂ ਹੁੰਦਾ ਸੀਗਾ ਕਿ ਉੱਥੇ ਗੰਦਾ ਪਾਣੀ ਜਾਂ ਅਵਾਰਾ ਪਾਣੀ ਹੁੰਦਾ ਸੀ। ਛੱਪੜ ਪਿੰਡ ਦੀ ਸ਼ਾਨ ਹੁੰਦਾ ਸੀਗਾ। ਜਿਹੜੇ ਪਿੰਡਾਂ ਦੇ ਵਿੱਚ ਹਲੇ ਵੀ ਕਿਤੇ ਕਿਤੇ ਛੱਪੜ ਹੈਗੇ ਨਾ, ਯਕੀਨ ਕਰੋ ਉਸ ਪਿੰਡ ਦਾ ਅਲੱਗ ਹੀ ਮਾਹੌਲ ਆ। ਲਿਹਾਜ਼ਾ ਪਿੰਡਾਂ ਨੂੰ ਉਹਨਾਂ ਦੀ ਅਸਲੀ ਸ਼ਕਲ ਦੇ ਵਿੱਚ ਬਹਾਲ ਕਰਨਾ ਔਰ ਉੱਥੇ ਛੱਪੜਾਂ ਦਾ ਬਹਾਲ ਕਰਨਾ ਹਕੂਮਤ ਪੰਜਾਬ ਦਾ, ਵਜ਼ੀਰ ਬਲਦਿਆਤ ਦਾ ਇੱਕ ਅੱਛਾ ਇਕਦਾਮ ਆ। ਇਸੀ ਜਨਾਬੇ ਵਾਲੀ ਇਹਦੀ ਤਾਰੀਫ ਕਰ ਵੀ ਦਿੱਤੀ ਆ ਔਰ ਮਜ਼ੀਦ ਵੀ ਕਰਾਂਗੇ। ਬਹੁਤ ਸ਼ੁਕਰੀਆ।